ਰਾਣਾ ਸਾਹਿਬ ਇਹ ਕਿਹੜੀ ਨਸਲ ਹੈ? ਇਹ 10-15 ਦਿਨ ਦਾ ਹੀ ਹੈ। ਉਹ ਮੱਝ ਆ। अस्सलाम वालेकुम। ਕੀ ਹਾਲ ਆ ਦੋਸਤੋ ਤੇ ਚੜ੍ਹਦੇ ਪੰਜਾਬ ਦੇ ਮਿੱਤਰੋ, ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੈਸਟ ਫਾਰ ਐਵਰ। ਤੇ ਇਸ ਚੈਨਲ ਦੇ ਨਾਲ ਜੁੜਨੇ ਵਾਲੇ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਖੁਸ਼ ਆਮਦੀਦ ਕਹਿੰਦੇ ਆ ਜੀ। ਤੁਸੀਂ ਜੀ ਮੇਰਾ ਡੇਰਾ ਤਾਂ ਦੇਖਿਆ, ਅੰਜਮ ਸਰੋਇਆ ਸਾਹਿਬ ਦਾ ਡੇਰਾ ਵੀ ਬਹੁਤ ਵਾਰੀ ਦੇਖਿਆ, ਲੇਕਿਨ ਤੁਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਡੇਰਾ ਨਹੀਂ ਦੇਖਿਆ। ਉਹਨਾਂ ਦੀ ਹਵੇਲੀ ਨਹੀਂ ਦੇਖੀ ਹੈਗੀ, ਨਾ ਉਹਨਾਂ ਦੀ ਤੁਸੀਂ ਜ਼ਮੀਨ ਦੇਖੀ ਆ। ਮੈਂ ਇਸ ਟਾਈਮ ਨਾ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਖਲੋਤਾ। ਅੱਜ ਮੈਂ ਤੁਹਾਨੂੰ ਇਹਦਾ ਵਿਜ਼ਿਟ ਕਰਾਨਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਡੇਰੇ ਚੱਲਾਂਗੇ ਤੇ ਆਪਣੇ ਡੇਰੇ ਜਾ ਕੇ ਉੱਥੇ ਸੌਂਫ ਨੂੰ ਤੇ ਗਾਜਰਾਂ ਨੂੰ ਪਾਣੀ ਲਾਣਾ, ਬਰਸੀਮ ਨੂੰ ਪਾਣੀ ਲਾਣਾ, ਖਾਦ ਪਾਣੀ ਆ, ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ। ਇਹ ਜੀ ਹੈਗਾ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਜੀ ਗੇਟ, ਠੀਕ ਹੈ ਜੀ। ਇਹ ਡੇਰਾ ਹੈਗਾ ਜੀ ਤੇ ਰਾਣਾ ਸਾਹਿਬ ਵੀ ਮੌਜੂਦ ਆ ਜੀ, ਉਹ ਖੜੇ ਆ ਇੱਥੇ। अस्सलाम वालेकुम जी। ਲਓ ਜੀ ਇੱਥੇ ਇੱਕ ਹੋਰ ਵੀ ਕੰਮ ਹੋ ਰਿਹਾ, ਉਹ ਵੀ ਤੁਹਾਨੂੰ ਸਾਰਾ। अस्सलाम वालेकुम जी। ਰਾਣਾ ਸਾਹਿਬ ਮੇਰਾ ਡੇਰਾ ਵੀ ਸੱਜਣਾ ਮਿੱਤਰਾਂ ਨੇ ਦੇਖਿਆ ਹੋਇਆ ਤੇ ਅੰਜਮ ਸਰੋਇਆ ਸਾਹਿਬ ਦਾ ਵੀ, ਤੇ ਆ ਤੁਹਾਡਾ ਮੇਰੇ ਖਿਆਲ ਆ ਪਹਿਲੀ ਵਾਰੀ ਆ। ਹਾਂ ਹੈ ਤੇ ਮੈਂ ਆਇਆ ਸੀ, ਮੈਂ ਕਿਹਾ ਚਲੋ ਇਹ ਤੁਹਾਨੂੰ ਬਲਾਗ ਦੇ ਵਿੱਚ ਇਹ ਡੇਰਾ ਆਓ ਖਜਰਾ ਇਹਦਾ ਲਾਓ। ਸਭ ਤੋਂ ਪਹਿਲਾਂ ਚੱਲਦੇ ਆ ਜੀ, ਰਾਣਾ ਸਾਹਿਬ ਨੇ ਆ ਦੇਖੋ ਜੀ ਖਰਗੋਸ਼ ਰੱਖਿਆ ਹੈ। ਰਾਣਾ ਸਾਹਿਬ ਇਹ ਕਿਹੜੀ ਨਸਲ ਹੈ? ਇਹ ਬਸ ਸਾਦਾ ਜੀ ਖਰਗੋਸ਼ ਆ ਚਿੱਟੇ। ਵੈਸੇ ਨਿਊਜ਼ੀਲੈਂਡ ਵਾਲੇ ਤਾਂ ਜ਼ਰਾ ਵੱਡੇ ਹੁੰਦੇ ਆ, ਇਹ ਆਮ ਚਿੱਟੇ ਹੈ। ਇਹਨਾਂ ਨੇ ਬੱਚੇ ਦਿੱਤੇ ਸੀ ਪਹਿਲੇ, ਪਿਛਲੀ ਦਫਾ ਵਾਲੇ ਤਾਂ ਬੱਚੇ ਜ਼ਾਇਆ ਹੋ ਗਏ, ਹੁਣ ਦਿੱਤੇ ਹੋਏ ਆ। ਹੁਣ ਨਿਕਲਣਗੇ ਕੁਝ ਦਿਨਾਂ ਤੋਂ ਬਾਅਦ ਤੇ ਫਿਰ ਉਹ ਜਿਹੜਾ ਨਾ ਬੱਚੇ ਨਜ਼ਰ ਆਣਗੇ। ਕਟਿੰਗ ਵੀ ਦਿਖਾਈ ਹੈ ਜੀ ਮੁੰਡੇ ਦੀ। ਕੀ ਨਾਮ ਆ? ਸੌਰੀ ਆ ਮੁਰਗੀ ਹੈ, ਇਹਦੇ ਬੱਚੇ ਹੈ ਤਾਂ 5 ਤੁਸੀਂ ਹੈ। ਕਰ ਵੀ ਕਰ, ਤੂੰ ਆਪਣਾ ਕੰਮ ਕਰ। ਕਿੰਨੇ ਕਰਾਏ ਗਏ ਦਿਖਾਨੇ ਜੀ ਮੁਰਗੀ। ਪਹਿਲਾਂ ਇੱਧਰ ਆਹ ਕਟਿੰਗ ਹੁੰਦੀ ਦਿਖਾਈਏ ਜੀ। ਤੇਰਾ ਨਾਂ ਕੀ ਹੈ ਵੇ? ਆਪਣਾ ਨਾਮ ਦੱਸ। ਅਲੀ ਹਸਨ। ਅਲੀ ਹਸਨ। ਹਾਂਜੀ ਰਾਜਾ ਅਲੀ ਹਸਨ ਜੀ ਕਟਿੰਗ ਕਰ ਰਿਹਾ ਜੀ। ਹਾਂਜੀ ਰਾਣਾ ਸਾਹਿਬ ਹੁਣ ਤੁਸੀਂ ਦੱਸੋ ਕਿਹੜੀ ਕਹਿ ਰਹੇ ਤੁਸੀਂ? ਆ ਮੁਰਗੀ ਆ, ਮੈਂ ਕਿਹਾ ਛੋਟੀ 3 ਕੁ ਬੱਚੇ ਰਹਿ ਗਏ, 5 ਸੀ ਇਹਦੇ। ਅੱਛਾ ਅੱਛਾ। ਹਾਂ ਇਹਨੇ ਲਓ ਜੀ ਇਹ ਮੁਰਗੀ ਵੀ ਰਾਣਾ ਸਾਹਿਬ ਨੇ ਕੋਈ ਹੋਰ ਨਸਲ ਦੀ ਰੱਖੀ ਹੋਈ ਹੈ ਜੀ। ਹੈ ਇਹਦੇ ਕਿੰਨੇ ਬੱਚੇ ਸੀ ਰਾਣਾ ਸਾਹਿਬ? ਸਾਰੇ 5 ਬੱਚੇ ਕੱਢੇ ਸੀ ਇਹਨੇ, 2 ਬਿੱਲੀਆਂ ਨੇ ਫੜ ਲਏ, 3 ਕੁ ਰਹਿ ਗਏ ਆ। ਬਾਕੀ ਮੁਰਗੀਆਂ ਤਾਂ ਹੈਗੀਆਂ ਹੋਰ ਵੀ, ਉਹ ਬਾਹਰ ਫਿਰ ਰਹੀਆਂ ਵਾ। ਅੱਛਾ ਅੱਛਾ। ਹਾਂ ਮੁਰਗੀਆਂ ਹੈ 7-8, ਇੱਕ ਮੁਰਗਾ ਵਾ। ਕਿੰਨੀਆਂ ਮੁਰਗੀਆਂ? 7-8 ਮੁਰਗੀਆਂ ਹੈ। 7-8 ਮੁਰਗੀਆਂ। ਆ ਜਾਓ ਤੁਸੀਂ ਉਹ ਦਿਖਾਓ ਜਰਾ ਆ ਮੁਰਗੀਆਂ ਵਾਲਾ ਨਿਜ਼ਾਮ। ਮੁਰਗੀਆਂ ਪਹਿਲੇ ਤਾਂ ਹੈ ਜ਼ਿਆਦਾ ਸੀ ਮੁਰਗੀਆਂ, ਬਲਕਿ 20-25 ਸੀ। ਫਿਰ ਮੁਰਗੇ ਅਸੀਂ ਖਾ ਲਏ 4-5 ਮੁਰਗੇ ਖਾ ਲਏ। ਹਾਂ ਤੇ ਲਓ ਜੀ ਆ ਹੈਗਾ ਜੀ ਮੁਰਗੀਆਂ ਵਾਲਾ ਇਹ ਖੁੱਡਾ ਹੈ। ਪਾਵਾਂਗੇ ਇਹਦੇ ਵਿੱਚ ਕੋਈ। ਇਹਦੇ ਚ ਬੰਦਾ ਵੀ ਆ ਸਕਦਾ, ਕੱਲੀ ਮੁਰਗੀਆਂ ਨਹੀਂ ਹੈ। ਹਾਂ ਹਾਂ। ਇਹ ਇੱਧਰ ਰਾਣਾ ਸਾਹਿਬ ਦਾ ਜੀ ਆਪਣਾ ਇਹ ਰਾਤ ਨੂੰ ਜੀ ਡੰਗਰਾਂ ਵਾਲਾ ਨਿਜ਼ਾਮ। ਅਸਲ ਵਿੱਚ ਪਹਿਲੇ ਜ਼ਿਆਦਾ ਸੀ ਡੰਗਰ। ਹਾਂ ਹਾਂ ਡੰਗਰ ਕੁਛ ਘਟਾਏ ਆ। ਅੱਛਾ। ਇਹ ਕਾਫੀ ਲੰਬਾ ਬੜਾ ਖੁੱਲਾ ਡੋਲਾ ਜਿਹੜਾ ਵਾ ਨਾ। ਉਧਰ ਰਾਣਾ ਸਾਹਿਬ ਤੁਹਾਡੇ ਕਿਹੜਾ ਮੈਕ ਲੱਗਿਆ ਹੋਇਆ? ਜੇ ਮੇਰੇ ਨਾਲ ਇੱਧਰ ਗੱਲ ਕਰੋਗੇ ਤਾਂ ਮੈਂ ਕਿਹਾ ਇਹ ਬੜੀ ਖੁੱਲੀ ਡੁੱਲੀ ਜੀ ਜਗ੍ਹਾ ਹੈ, ਡੰਗਰ 14-15 ਇਹਦੇ ਚ ਆ ਜਾਂਦੇ ਆ। ਲੇਕਿਨ ਹੁਣ ਤਾਂ ਸਾਡੇ ਕੋਲ 3-4 ਡੰਗਰ ਆ, ਤੇ ਵੀ ਹੁਣ ਲੱਗੇ ਹੋਏ ਆ ਇਹਨੂੰ ਵੀ ਨਾ ਕੁਝ ਠੀਕ ਠੂਕ ਕਰਾਉਣ। ਹਾਂ ਬਾਂਸਾਂ ਦੀ ਛੱਤ ਪਾਈ ਆ। ਇੱਕ ਮੰਜਾ ਉਹ ਪਿਆ ਜੀ, ਇੱਕ ਮੰਜਾ ਜੀ ਆ ਪਿਆ। ਲਓ ਜੀ ਰਾਣਾ ਸਾਹਿਬ ਦਾ ਡੇਰਾ ਤੁਹਾਨੂੰ ਅੱਜ ਦਿਖਾ ਰਿਹਾ। ਹੋਰ ਵੀ ਬੱਕਰੀ ਵੀ ਰੱਖੀ ਹੋਈ ਆ ਉਧਰ, ਉਹ ਪਰਾਂ ਜਿੱਧਰ ਡੰਗਰ ਖੜੇ ਆ ਉਹ ਵੀ ਆ ਜਾਓ ਰਾਣਾ ਸਾਹਿਬ।
ਇਹ ਕਿਹੜੀ ਨਸਲ ਦੀ ਰਾਣਾ ਜੀ ਬੱਕਰੀ ਆ? ਦੋ ਬੱਚੇ ਦਿੰਦੀ ਹੈ। ਹਾਂ ਆਹ ਦੇਖ ਇਹਦੀ ਛੇਲੀ ਇੱਥੇ ਫਿਰਦੀ ਸੀ, ਉਹ ਵੀ ਹੁਣ ਹੋ ਗਈ ਆ। ਅੱਛਾ ਆਜੋ ਆਜੋ। ਇਹ ਬੱਕਰੀ ਦੇਖ ਲਓ ਵੀ ਇਹਨੂੰ ਬੱਕਰੀ ਆ ਚੰਗੀ ਭਲੀ ਆ, ਕੰਧ ਟੱਪ ਜਾਂਦੀ ਛਾਲ ਮਾਰ ਕੇ। ਆ ਬੱਕਰੀ ਹਾਂ ਲਓ ਜੀ, ਰਾਣਾ ਸਾਹਿਬ ਦੱਸਦੇ ਆ ਵੀ ਆ ਬੱਕਰੀ ਆ ਕੰਧ ਟੱਪ ਜਾਂਦੀ ਆ ਛਾਲ ਮਾਰ ਕੇ। ਬੰਨਣਾ ਸ਼ੁਰੂ ਕੀਤਾ। ਆ ਕੱਟਾ ਕਿ ਕੱਟੀ? ਕੱਟਾ ਇਹ 10-15 ਦਿਨ ਦਾ ਹੀ ਹੈ। ਉਹ ਮੱਝ ਆ। ਕੱਟਾ ਜੀ ਤਾਜੀ ਸੂਈ ਆ। ਰਾਣਾ ਸਾਹਿਬ ਬੱਕਰੀ ਕੋਈ ਨਸਲ ਦੀ ਆ ਕਿਸੇ ਹੋਰ ਦੀ? ਸੋਹਣੀ ਮਲਤਾਨੀ ਜੀ ਹੈ ਸੋਹਣੀ ਆ ਵੈਸੇ। ਜਿਹੜਾ ਚੱਲਦਾਰ ਜੀ ਹੈ ਚੱਲਦਾਰ ਜੀ। ਇਹ ਸਾਈਡ ਤੋਂ ਦਿਖਾਣ ਨਹੀਂ ਦੇ ਰਹੀ ਜੀ। ਹਾਂ ਇਹ ਕਹਿ ਰਹੀ ਆ ਵੀ ਮੈਂ ਪਤਾ ਨਹੀਂ। ਆ ਦੇਖੋ ਜੀ ਜੱਤ ਸਾਈਵਾਲ ਬੱਕਰੀ ਨਸਲ ਦੀ ਗਾਂ ਤੇ ਝੋਟੀ ਆ। ਹਾਂ ਇਹ ਲਾਇਆ ਹੋਇਆ ਜੀ ਟੋਕਾ ਰਾਣਾ ਸਾਹਿਬ ਨੇ। ਰਾਣਾ ਸਾਹਿਬ ਛੇਲ ਹੀ ਚੱਲ ਰਹੀ ਅੱਜ ਕੱਲ ਹੈ? ਹਾਂਜੀ ਸੈਲਜ ਵੀ ਆ। ਲਓ ਜੀ ਇਹ ਗਾਂ ਜੀ। ਇਹ ਗਾਂ ਬਸ ਸੋਨੇ ਵਾਲੀ ਆ। ਅੱਛਾ ਆ ਝੋਟੀ ਵੀ ਸੋਨੇ ਵਾਲੀ ਆ। ਅੱਛਾ ਆ ਝੋਟੀ ਵੀ ਸੂਣ ਵਾਲੀ ਆ। ਪਹਿਲਾਂ ਆ ਮੱਝ ਹੈ ਜੀ। ਅਸਲ ਤੇ ਗਾਂ ਦੁੱਧ ਦੇਣ ਤੋਂ ਹਟ ਗਈ ਸੀ, ਇਸ ਕਰਕੇ ਫਿਰ ਮੱਝ ਜਿਹੜਾ ਵਾ ਨਾ ਹੁਣ ਹੈ ਮੱਝ ਲਈ ਆ। ਅੱਛਾ ਆਜੋ ਰਾਣਾ ਸਾਹਿਬ ਦਾ ਤੁਹਾਨੂੰ ਦਿਖਾਣੇ ਆ ਜੀ। ਪਾਪੂਲਰ ਦੀ ਆਪਾਂ ਪੂਲਰ ਸਾਈਡਾਂ ਤੇ ਵੀ ਲਾਏ ਹੋਏ ਆ ਨਰਸਰੀ ਤੇ ਨਰਸਰੀ ਵੀ ਲਾਈ ਹੋਈ ਆ ਰਾਣਾ ਸਾਹਿਬ ਨੇ ਪਪੂਲਰਾਂ ਦੀ। ਉਹ ਤਾਲਾ ਲੱਗਿਆ ਆ। ਇਹ ਰਾਣਾ ਸਾਹਿਬ ਨੇ ਲਾਈ ਹੋਈ ਹੈ ਜੀ ਨਰਸਰੀ ਪਪੂਲਰਾਂ ਦੀ। ਇਹਨਾਂ ਨੂੰ ਸ਼ਿਫਟ ਕਰਾਂਗੇ। ਹੁਣ ਰਾਣਾ ਸਾਹਿਬ ਇਹ ਸ਼ਿਫਟ ਕਰਨੇ ਇਹ ਕਿੰਨਾ? ਰਾਣਾ ਸਾਹਿਬ ਆ ਜਾਓਗਾ ਨੂੰ ਆਓ ਜਰਾ ਦੱਸੋ ਨੇੜੇ ਹੋ ਕੇ। ਠੀਕ ਇਹ ਇਹ ਦੇਖੋ। ਲਾਏ ਸੀ ਐਤਕੀ ਉਦੋਂ ਫਰਵਰੀ ਮਾਰਚ ਜੇ ਚ ਲਾਏ ਸੀ। ਹਾਂ ਆ ਦੇਖ ਲਓ ਹੁਣ ਚੰਗੇ ਤਕੜੇ ਹੋ ਗਏ ਆ। ਹਾਂ ਇੰਨੇ ਚੰਗੇ ਤੇ ਤਕੜੇ। ਹੁਣ ਲਾਵਾਂਗੇ ਕੋਈ ਨਾ ਦੁਹਾੜਾ ਤੇ ਜਿਹੜਾ ਵਾ ਨਾ ਉਹਦੇ ਚਾਰ ਆ ਤੱਕ। ਇਹ ਕਿੰਨੇ ਬੂਟੇ ਹੋਣੇ ਜੀ ਇਹ ਹੁਣੇ 2000 ਹੈ ਕਨ 2000? ਹਾਂ ਹੂੰ 2000 ਬੂਟਾ ਤਕਰੀਬਨ ਜੀ ਰਾਣਾ ਸਾਹਿਬ ਨੇ ਪੂਲਰਾਂ ਦੀ ਨਰਸਰੀ ਲਾਈ ਹੋਈ ਹੈ। ਲਾਵਾਂਗੇ ਕੁਝ ਦੋਸਤ ਕਈ ਵਾਰੀ ਮੰਗਦੇ ਆ, ਫਿਰ ਉਹਨਾਂ ਨੂੰ ਦੇ ਦਿਆਂਗੇ। ਆ ਜੀ ਪੱਠੇ ਗੱਡੇ ਹੋਏ ਆ। ਉਹ ਪਰਾਂ ਕਣਕ ਹਲੇ ਮੇਰਾ ਖਿਆਲ ਹੈ ਇੱਥੇ ਕੋਰਾਂ ਕੋਈ ਨਹੀਂ ਲਿਗੜੀਆਂ। ਰਾਣਾ ਸਾਹਿਬ ਨੇ ਜਨਾਬ ਕਣਕ ਦੀ ਕੋਰ ਵੀ ਕੱਢ ਦਿੱਤੀ ਹੋਈ ਆ। ਉਹ ਥੋੜੇ ਜਿਹਾ ਜੇ ਪਰਾਂ ਨੂੰ ਉਹਨੂੰ ਚੱਲੀਏ ਉਹ ਸਬਜ਼ੀ ਲਾਈ ਹੋਈ ਹੈ ਜੀ ਰਾਣਾ ਸਾਹਿਬ ਨੇ। ਹਾਂ ਹਲੇ ਪਾਣੇ ਵਾਲੀ ਆ ਪੈਲੀ। ਇੱਥੇ ਪਿਆਜ਼ ਉਹ ਉੱਥੇ ਖਾਣ ਲੱਗਾ ਹੋਇਆ ਪਿਆਜ਼ ਦਾ। ਉੱਥੇ ਪਿਆਜ਼ ਲਾਣਾ। ਹਾਂ ਠੀਕ ਹੈ ਜੀ। ਰਾਣਾ ਸਾਹਿਬ ਦਾ ਡੇਰਾ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਹਾਨੂੰ ਦਿਖਾਤਾ। ਰੋਡ ਦੇ ਬਿਲਕੁਲ ਉੱਤੇ ਆ ਜੀ। ਆਹ ਰੋਡ ਗੁਜ਼ਰ ਰਿਹਾ ਜੀ ਸਮੁੰਦਰੀ। ਇਹ ਜਾਂਦਾ ਜੀ ਰਾਹ ਸਾਹੀਵਾਲ ਸਮੁੰਦਰੀ ਰੋਡ। ਤੇ ਅਸੀਂ ਹੁਣ ਚੱਲਦੇ ਹਾਂ ਜੀ ਆਪਣੇ ਡੇਰੇ ਉੱਧਰ ਤੇ ਜਾ ਕੇ ਤੁਹਾਨੂੰ ਅੱਜ ਦਾ ਜਿਹੜਾ ਕੋਈ ਆਪਣਾ ਕੰਮ ਆ ਉਹ ਵੀ ਨਾਲ ਜੀ ਦਿਖਾਉਂਦੇ ਹਾਂ ਜੀ। ਆਓ ਜੀ ਚੱਲੀਏ। ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਆਪਣੇ ਡੇਰੇ। ਰਾਣਾ ਸਾਹਿਬ ਦਾ ਡੇਰਾ ਅਸੀਂ ਛੱਡ ਆਂਦਾ ਪਿੱਛੇ ਇੱਥੋਂ 2-3 ਕਿਲੋਮੀਟਰ ਤੇ ਅਸੀਂ ਅੱਜ ਲਾਣੀ ਸੀਗੀ ਆ ਖਾਦ ਆਪਣਾ ਸੌਂਫ ਨੂੰ ਤੇ ਮੈਂ ਅੱਗੇ ਜਿਵੇਂ ਤੁਹਾਨੂੰ ਦੱਸਿਆ ਗਾਜਰਾਂ ਨੂੰ। ਗੋਭੀ ਤਾਂ ਸਾਡੀ ਹੋਈ ਨਹੀਂ ਹੈਗੀ ਤੇ ਨਾਲ ਲਾਣੀ ਹੈ ਬਰਸੀਮ ਨੂੰ ਨਾ। ਤੇ ਉਹ ਲਿਆਓ ਤੁਹਾਨੂੰ ਉਹ ਦਿਖਾਇਆ ਹੀ ਨਹੀਂ ਹਲੇ ਜਿਹੜਾ ਲੂਸਣ ਉਹ ਵੀ ਤੁਹਾਨੂੰ ਦਿਖਾਣੇ ਆ। ਤੇ ਉਹ ਨਾ ਕੱਲ ਪਰਸੋਂ ਬੈਠੇ ਸੀ ਅੰਜਮ ਸਰੋਇਆ ਸਾਹਿਬ ਦੇ ਡੇਰੇ ਤੇ ਅਵੈਸ ਸਾਹਿਬ ਆਏ ਹੋਏ ਸੀ। ਉਹ ਕਹਿਣ ਲੱਗੇ ਡੀਏਪੀ ਖੁਰਦੀ ਨਹੀਂ ਹੈਗੀ ਸਲਫਿਊਰਿਕ ਐਸਿਡ ਤੋਂ ਬਗੈਰ ਨਾ ਵੀ ਡੀਏਪੀ ਖੁਰਦੀ ਨਹੀਂ ਹੈਗੀ। ਮੈਂ ਉਹਨਾਂ ਨੂੰ ਕਿਹਾ ਖੁਰ ਜਾਂਦੀ ਆ। ਅਸੀਂ ਤਾਂ ਯਾਰ ਅੱਗੇ ਪਾਣੀ ਲਾਉਂਦੇ ਰਹਿੰਦੇ ਆ ਤੇ ਖੋਰ ਕੇ ਹੀ ਲਾਉਂਦੇ ਆ। ਅੱਜ ਅਸੀਂ ਜਿਹੜਾ ਨਾ ਹੁਣ ਇਹ ਖੋਰਾਂਗੇ ਤੇ ਦੇਖਾਂਗੇ ਵੀ ਨਾਲੇ ਦਿਖਾਵਾਂਗੇ ਵੀ। ਤੇ ਜੇ ਵੀਡੀਓ ਇਹ ਪਹੁੰਚੀ ਨਾ ਜੀ ਅਵੈਸ ਸਾਹਿਬ ਤਾਈਂ ਤੇ ਫਿਰ ਜਿਹੜਾ ਚਲੋ ਉਹਨਾਂ ਨੂੰ ਵੀ ਇਹ ਦਿਖਾਵਾਂਗੇ। ਆਹੋ ਕਹਿੰਦੇ ਅਸਲੀ ਡੀਏਪੀ ਨਹੀਂ। ਆਹੋ ਅਸਲੀ ਹੈ ਜੀ ਸੁਣਨ ਵਾਲਿਆਂ ਦੀ। ਅਸੀਂ ਤਾਂ ਅਸਲੀ ਕਰਕੇ ਲੈਂਦੀ ਇਹ ਜੀ ਆਪਾਂ ਥੋੜੀ ਜਿਹੀ ਬਚਾਣੀ ਹੈ। ਇਹ ਕੋਪਨ ਵੀ ਹੈਗਾ ਵਿੱਚ ਹੈ। ਕੋਪਨ ਵੀ ਹੈ ਮੈਂ ਕਿਹਾ ਕਿੱਥੇ? ਆ ਦੇਖੋ ਓਏ ਕੌਣ ਦਿੰਦਾ ਜੀ? ਨਹੀਂ ਉਹ ਗੱਲ ਕਰਨਾ ਵਾ। ਹਾਂ 10 ਕਿਲੋ ਹੁਣ। ਹਾਂ ਹੈ 10 ਕਿਲੋ ਨਹੀਂ ਆ 10 ਕਿਲੋ ਤਾਂ 20 ਕਿਲੋ ਨੂੰ ਵੱਧ।
ਇਹਦੇ 'ਚ ਅਸੀਂ ਥੋੜਾ ਜਿਹਾ ਨਾਲ ਪਾਵਾਂਗੇ ਜੀ ਯੂਰੀਆ, ਜ਼ਿਆਦਾ ਨਹੀਂ, 2-3 ਕਿਲੋ 2 ਕਿਲੋ, ਬਾਕੀ ਆਪਾਂ ਪਾਵਾਂਗੇ ਜੀ ਬਰਸੀਨ ਨੂੰ। ਹੈ ਹੋਰ ਵੀ ਵਾਜਦ ਆ ਗਿਆ। ਹਾਂ ਆ ਜਾ। ਮੈਂ ਜੀ ਬਾਲਟੀ ਲਿਆਵਾਂ। ਹੈ ਲਓ 2 ਕਿਲੋ ਇਹਦੇ 'ਚ ਯੂਰੀਆ ਹੋਣਾ। ਤੁਸੀਂ ਕੋਈ ਗੱਲਬਾਤ ਸੁਣਾ ਦਿਓ, ਵਿਹਲੇ ਖੜੇ ਹੋ। ਹਾਂ ਜੀ, ਇਹ ਤਾਂ ਹੁਣ ਚੱਲ ਰਹੀ ਹੈ ਤੇ ਪਤਾ ਲੱਗਦਾ, ਕਿਉਂਕਿ ਕਈ ਬੰਦੇ ਨਾਈਟ੍ਰੋਫਾਸ ਪਾਉਂਦੇ ਆ ਤੇ ਖਾਲਦ ਨੇ ਕਿਹਾ ਕਿ ਡੀਏਪੀ ਦੇ ਨਾਲ ਨਾ ਯੂਰੀਆ ਮਿਲਾ ਕੇ ਪਾ ਦਿਓ, ਤਾਂ ਕਿ ਯੂਰੀਆ ਵੀ ਹੋ ਜਾਏਗਾ ਤੇ ਫਾਸਫੋਰਸ ਵੀ ਹੋ ਜਾਏਗੀ। ਤੇ ਕਿਉਂਕਿ ਖਾਲਦ ਦਾ ਯਕੀਨ ਦਰਅਸਲ ਨਾ ਡੀਏਪੀ ਤੇ ਬਹੁਤ ਆ, ਉਹ ਕਹਿੰਦਾ ਨਾਈਟ੍ਰੋਫਾਸ ਨਹੀਂ ਪਾਣੀ ਚਾਹੀਦੀ, ਡੀਏਪੀ ਜਿਹੜੀ ਆ ਨਾ ਪਾਣੀ ਚਾਹੀਦੀ ਆ। ਨਾਲ ਉਸਨੇ ਯੂਰੀਆ ਵੀ ਰਲਾਤਾ ਵਾ, ਤਾਂ ਕਿ ਜਿੰਨਾ ਕੁ ਯੂਰੀਏ ਦੀ ਲੋੜ ਆ ਉਹ ਯੂਰੀਆ ਚੱਲਦਾ ਰਹੇਗਾ। ਲਓ ਜੀ, ਇਹਨੂੰ ਮੈਂ ਨਾ ਪਾ ਕੇ, ਹਾਂਜੀ ਹਾਂ ਇਹ ਦੇਖੋ, ਦਿਖਾਓ ਜੀ। ਇੱਕ ਵਾਰੀ ਇਹਨੂੰ ਮੈਂ ਛੱਡਤਾ ਵੀ ਇਹ ਗਲ ਜੀ ਜਾਵੇ ਰਾਣਾ ਸਾਹਿਬ। ਤੇ ਤੁਸੀਂ ਕਿਹੜੇ ਧਾਰੇ ਦੀ ਗੱਲ ਕਰ ਰਹੇ ਉਹ ਸੀਗੇ? ਧਾਰੇ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਅੰਦਰ ਦੀਆਂ ਬੱਕਰੀਆਂ ਵਾਲਾ, ਹਾਂ ਹਾਂ ਵੀ ਉਹ ਪੁਰਾਣੇ ਦੌਰ 'ਚ ਜਿਹੜਾ ਹੁਣ ਬਹੁਤੇ ਸਾਰੇ ਲੋਕੀ ਨਾ ਇਨਫਰਾਸਟ੍ਰਕਚਰ ਤੇ ਬਹੁਤ ਪੈਸੇ ਖਰਚ ਕਰ ਦਿੰਦੇ ਆ, ਹਾਂ ਹਾਂ ਡੰਗਰ ਲੈਣ ਦੇ ਫਿਰ ਬਾਅਦ ਵਿੱਚ ਪੈਸੇ ਨਹੀਂ ਬਚਦੇ ਹੈ। ਹਾਂ ਹਾਂ ਤੇ ਇਹ ਬਿਲਕੁਲ ਉਸ ਤਰ੍ਹਾਂ ਪੁਰਾਣੇ ਦੌਰ ਦੇ ਮੁਤਾਬਕ ਵੀ ਜੋ ਵੀ ਸ਼ੈ ਅਵੇਲੇਬਲ ਹੈ ਨਾ, ਹਾਂਜੀ। ਉਹੀ ਇਸਤੇਮਾਲ ਕੀਤੀ। ਆ ਅਸੀਂ ਜੀ ਛੇਲ ਇੱਥੇ ਰੱਖੀ ਦੀ ਹੈ ਜੀ, ਫਿਰ ਇਹ ਸੁੱਕਾ ਨਾਲ ਕੋਈ ਨਾਲ ਦੀ ਨਾਲ ਸਟਾਕ ਜਿਹੜਾ ਹੋਵੇ ਨਾ। ਹਾਂ ਅੱਛਾ ਹੈ। ਉਹਦਾ ਤਾਂ ਵਾਜਦ ਆਪਾਂ ਨੂੰ ਜੀ ਦੱਸੂਗਾ। ਹਾਂ ਵਾਜਦ ਆ ਜਾ ਫਿਰ ਉਹਨਾਂ ਨੂੰ ਇੱਕ ਵਾਰੀ। ਦੀ ਗਾਂ ਜਿਹੜੀ ਬਹੁਤ ਸੂਚ ਚੁੱਕੀ ਆ। ਹਾਂਜੀ ਮਾਸ਼ਾਅੱਲਾ ਜੀ। ਆ ਜਿਹੜੀ ਗਾਂ ਨਾ, ਇਹ ਬਹੁਤ ਸੂਏ ਸੋ ਚੁੱਕੀ ਆ। 20 ਦੇ ਲਗਭਗ, ਜ਼ਿਆਦਾ ਹੁਣ ਉਹ ਕਹਿ ਰਿਹਾ ਵੀ ਮੇਰਾ ਨਿਆਣਾ ਜਵਾਨ ਆ, ਉਹਦਾ ਮੁੰਡਾ ਉਹਦੇ ਤੋਂ ਪਹਿਲਾਂ ਦੀ ਲਈ ਹੈ ਜੀ। ਅੱਛਾ ਰਾਣਾ ਸਾਹਿਬ ਗੱਲ ਕਰ ਰਹੇ ਆ ਜੀ ਇਸ ਢਾਰੇ ਦੀ, ਵੀ ਆਹ ਢਾਰਾ ਆ ਦੇਖੋ ਨਾ ਹੁਣ, ਹਾਂ ਇਹ ਬਿਲਕੁਲ ਜਿਹੜਾ ਮਿਨੀਮਮ ਖਰਚਾ ਜਿਹੜਾ ਹੋ ਸਕਦਾ ਨਾ, ਹਾਂਜੀ ਉਹਦੇ ਨਾਲ ਹੈ ਕਿ ਆਹ ਦੇਖੋ ਇਹਦੇ 'ਚ ਸਿਰਫ 3 ਲੱਕੜਾਂ ਜਿਹੜੀਆਂ ਨਾ ਹਾਂਜੀ ਇਸ ਤਰ੍ਹਾਂ, ਯਾਨੀ ਕਿ ਗੱਡੀਆਂ ਵਾ, ਹਾਂ। ਤੇ ਆਹ ਡੰਡੇ ਜਿਹੜੇ ਆ ਨਾ, ਇੱਕ ਆ ਜੀ, ਹਾਂ ਇੱਕ ਆ ਸੈਂਟਰ ਹੈ ਜੀ, ਹਾਂ, ਇੱਕ ਆ ਨੁੱਕਰ ਤੇ ਇੱਕ ਆ ਨੁੱਕਰ ਤੇ। ਹੈ, ਤੇ ਬਾਕੀ ਉੱਪਰ ਯਾਨੀ ਕਿ ਜਿਹੜੇ ਪੁਰਾਣੇ ਬਾਂਸ ਬੂਸ ਸੀ ਉਹ, ਹਾਂਜੀ ਹਾਂਜੀ ਤੇ ਉੱਪਰ ਪਾ ਕੇ ਨਾ ਸਿਰਕੀ ਕਾਨੇ, ਯਾਨੀ ਕਿ ਪੁਰਾਣੇ ਹਾਂਜੀ ਹਾਂਜੀ ਕਾਨੇ ਵੱਢ ਕੇ ਲੈਂਦੇ ਇਹਨਾਂ ਨੇ, ਹਾਂ ਤੇ ਉੱਪਰ ਛਾਪਰ ਪਾਤਾ। ਇਹ ਦੇਖ ਲਾ ਵੀਰ। ਅੱਛਾ ਮੈਨੂੰ ਨਾ ਹਾਂਜੀ, ਉੱਤੇ ਇਹਦੇ ਛੇਲ ਵੀ ਪਾਈ ਹੋਈ ਆ। ਫਿਰ ਸਾਡੇ ਆ ਛੇਲ ਹੈ ਨਾ ਜਿਹੜੀ, ਜਦੋਂ ਸਰਦੀ ਖਤਮ ਹੁੰਦੀ ਆ, ਹਾਂ ਇਹ ਅਸੀਂ ਉੱਤੋਂ ਲਾ ਕੇ ਇੱਕ ਵਾਰੀ ਫੇਰ ਹਾਂ ਇਹਨੂੰ ਕੁਤਰ ਦਈਦਾ ਜੀ। ਹਾਂ, ਤੇ ਇਹਦਾ ਦੇਖੋ ਨਾ, ਇਹ ਬੜਾ ਇੱਕ ਤਾਂ ਹੁਣ ਇਹਦਾ ਛਾਪਰ ਦੀ ਵਜ੍ਹਾ ਤੋਂ ਬਾਰਿਸ਼ ਕੋਈ ਨਹੀਂ ਆਣੀ। ਹੂੰ ਇਹ ਸਾਰ ਫਿਰ ਬੜਾ ਸਸਤਾ ਹੈ। ਹੁਣ ਜੇ ਤੁਸੀਂ ਨਾ ਹੂੰ ਇਸ ਤੋਂ ਜ਼ਿਆਦਾ ਤਾਂ ਮਿਸਤਰੀ ਲੈ ਜਾਂਦੇ ਆ। ਹਾਂ ਹਾਂ, ਇਸ ਅਸੀਂ ਇੱਕ ਹੋਰ ਵੀ ਕਰਨਾ ਨਾ ਜੀ, ਤਰਪਾਲ ਨਹੀਂ ਜਿਵੇਂ ਦੀ ਆਪਾਂ ਕੱਲ ਉੱਥੋਂ, ਹਾਂ ਤਰਪਾਲਾਂ, ਮੈਂ ਸੋਚਿਆ ਵੀ ਇੱਥੋਂ ਇੱਕ ਤਰਪਾਲ ਐਨੀ ਕਰਕੇ ਲੈ ਕੇ ਹਾਂ ਉੱਥੇ ਤੱਕ ਕਰ ਦਾਂਗੇ। ਇਹ ਬੱਕਰੀਆਂ ਦੇ ਨਾ ਜੀ, ਹਾਂ ਇਹ ਬੱਕਰੀਆਂ ਵਾਸਤੇ ਕੰਮ ਸਾਈਡ ਤੇ ਹੋ ਜਾ ਕਰੂਗਾ, ਡੰਗਰ ਜਿਹੜੇ ਆ ਸਾਰੇ ਫਿਰ ਉਹਦੇ ਵਿੱਚ ਪੂਰੇ। ਹਾਂ, ਤੇ ਇਹਦੇ 'ਚ ਬੜਾ ਜਿਹੜਾ ਨਾ ਸਿਸਟਮ ਸੈਟ ਆ, ਇਹਦੇ 'ਚ ਕੋਈ ਖਰਚਾ ਖੁਰਚਾ ਇੰਨਾ ਜ਼ਿਆਦਾ ਨਹੀਂ ਹੈ। ਅੱਛਾ ਮੈਨੂੰ ਇੱਕ ਦੂਸਰੀ ਬੜੀ ਚੀਜ਼ ਆਵਾਜ਼ ਦੀ ਪਸੰਦ ਆ, ਦੇਖ ਨਾ ਹੁਣ ਇੱਥੇ ਦੇਖੋ ਕਿੰਨੇ ਹਾਂਜੀ, ਵੀ ਇੱਥੇ ਸਫਾਈ 3 4 5 6 7 8 ਤੇ 3 11 ਡੰਗਰ, ਯਾਨੀ ਕਿ ਨਾ ਇੱਥੇ ਇਸ ਜਗ੍ਹਾ ਤੇ ਬੰਨੇ ਜਾਂਦੇ ਆ। ਹਾਂਜੀ, ਲੇਕਿਨ ਤੁਹਾਨੂੰ ਕਿਤੇ ਵੀ ਕੋਈ ਨਾ ਐਸਾ ਨਹੀਂ, ਵਰਨਾ ਆਮ ਲੋਕ ਇੱਕ ਡੰਗਰ ਹੁੰਦਾ ਹਾਂ ਔਰ ਉੱਥੇ ਚਗਲ ਜਿਹੜਾ ਵਾ ਨਾ ਕੰਮ ਹਾਂਜੀ ਹੋਇਆ ਰਹਿੰਦਾ। ਨਹੀਂ ਇੱਥੇ ਜੀ ਆ ਦੇਖੋ ਤੁਸੀਂ, ਬੱਕਰੀਆਂ ਜਿਹੜਾ ਵਾ ਇਹ ਦੇਖ ਲਓ ਕਿ ਆ ਬੱਕਰੇ ਮਾਸ਼ਾਅੱਲਾ ਬੱਕਰਾ ਬਹੁਤ ਅੱਛਾ ਵਾ ਇਹਦਾ, ਹਾਂ ਇਹ ਬਰੀਡਰ ਹੈ ਇਸ ਦਾ। ਹਾਂਜੀ ਤੇ ਆ ਦੂਸਰਾ ਬੱਕਰਾ ਵਾ, ਹਾਂ ਇਹ ਵੀ ਚੱਲ ਠੀਕ ਹੈ। ਹਾਂ ਨਹੀਂ ਮਾਸ਼ਾਅੱਲਾ ਜੀ। ਆ ਇਹ ਗਾਂ ਜੀ ਹੁਣ ਫੇਰ ਸੂਗੀ ਹੋਈ ਆ ਮਾਸ਼ਾਅੱਲਾ। ਹਾਂ ਆ ਛੋਟਾ ਜਿਹਾ ਹਾਂਜੀ ਆ ਜਿਹੜਾ ਇਹਨੇ ਆ ਬੱਚਾ ਜੀ ਇਹਦਾ ਹੁਣ, ਹਾਂਜੀ ਤੇ ਮਾਸ਼ਾਅੱਲਾ ਤੁਸੀਂ ਇਹ ਦੇਖੋ ਸਫਾਈ ਦਾ ਨਿਜ਼ਾਮ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ। ਇਹ ਬੱਚਾ ਵਾ ਨਾ, ਹਾਂਜੀ ਬੱਚਾ ਜੀ। ਅੱਛਾ ਦੇਖੋ ਅਗਲੇ ਦੋਨੇ ਟੰਗਾਂ ਸਫੇਦ ਆ, ਹਾਂ ਤੇ ਇੱਕ ਪੈਰ ਜਿਹੜਾ ਥੋੜਾ ਜਿਹਾ ਸਫੇਦ ਆ, ਬਾਕੀ ਇਨਕੇ ਜਿਹੜਾ ਵਾ ਨਾ ਇਹ ਹਾਂਜੀ ਹਾਂਜੀ, ਇਹ ਦੇਖੋ ਤੁਸੀਂ ਮਾਂ ਇਹਦੀ ਚਿੱਟੇ ਮਾਂ ਦੀ ਰੰਗ ਰੰਗ ਦੀ। ਤੋਂ ਇਹਨੇ ਸਫੇਦ ਰੰਗ ਲਿਆ ਵਾ। ਹਾਂ ਹਾਂ ਹੈਂ ਹਾਂਜੀ ਹਾਂਜੀ ਤੇ ਬਾਕੀ ਆ ਦੇਖ ਮਾਸ਼ਾਅੱਲਾ ਜਿਹੜੀਆਂ ਵੈੜੀਆਂ ਵਾ, ਹਾਂਜੀ ਵੈੜੀਆਂ ਮਾਸ਼ਾਅੱਲਾ ਜੀ ਬੜੀ ਜ਼ਬਰਦਸਤ। ਕੱਟੀਆਂ ਵੀ ਜਿਹੜੀਆਂ ਵਾ, ਹਾਂ ਇਹ ਅਸਲ 'ਚ ਜਿਹੜਾ ਜਾਨਵਰ ਚਰਦਾ ਵਾ ਨਾ, ਹੂੰ ਉਹ ਬਹੁਤ ਸਿਹਤਮੰਦ ਰਹਿੰਦਾ। ਹਾਂਜੀ ਹੱਡ ਪੈਰ ਕਾ
ਹਾਂਜੀ ਹੁੰਦੇ ਆ ਉਸਦੇ ਚੰਗੇ। ਬਾਕੀ ਜੀ ਆਪਾਂ ਨਾ ਜੀ ਇੱਧਰ ਆ ਲੂਸਣ ਗੱਡਿਆ ਇੱਧਰ ਹਾਂ ਆਹਾ ਆ ਜਿਹੜਾ ਹੁਣ ਇਹਦੇ ਚ ਲੂਸਣ ਗੱਡਤਾ ਹੋਇਆ ਤੇ ਦੂਜੀ ਕਣਕ ਆਪਣਾ ਸ਼ੁਰੂ ਹੋ ਗਿਆ ਥੋੜਾ ਥੋੜਾ। ਹਾਂਜੀ ਥੋੜਾ ਥੋੜਾ ਜੀ ਹੁਣ ਉਹ ਜੰਮ ਰਿਹਾ ਤੇ ਟਾਲਾ ਤਾਂ ਹੁਣ ਮਾਸ਼ਾਅੱਲਾ ਬੜਾ ਠੀਕ ਹੋ ਗਿਆ। ਹਾਂ ਚਟਾਲੇ ਨੂੰ ਅੱਜ ਆਪਾਂ ਜਦੋਂ ਹੁਣ ਯੂਰੀਆ ਲਾਣਾ ਜੀ ਹਾਂ ਤੇ ਬੜਾ ਜ਼ਬਰਦਸਤ ਮਾਸ਼ਾਅੱਲਾ ਹੋ ਜਾਊਗਾ। ਟਾਲਾ ਤਾਂ ਹਫਤੇ ਦੇ ਵਿੱਚ ਜਿਹੜਾ ਨਾ ਇਹ ਦੇਖੋ ਜੀ ਕਣਕ ਜਿਹੜੀ ਆ ਨਾ ਜੀ ਮਾਸ਼ਾਅੱਲਾ ਬੜੀ ਸੋਹਣੀ ਜਰਮੀਨੇਸ਼ਨ ਆ। ਹਾਂ ਬਸ ਇਹਦੀ ਹੁਣ ਕੋਈ ਅਗਲੇ 10-15 ਦਿਨਾਂ ਤੱਕ ਜਦੋਂ ਹਾਂਜੀ ਇਹਦੀ ਕੋਰ ਨਿਕਲ ਜਾਣੀ। ਹੋਰ ਨਿਕਲ ਜਾਣੀ ਤੋਂ ਉਹ ਗਾਜਰਾਂ ਜੀ ਹਰਿਆਲੀ ਦੇਖੋ ਨਾ ਜੀ ਹੁਣ ਇੱਥੋਂ ਦੂਰੋਂ ਨਜ਼ਰ ਆਉਣ ਲੱਗ ਨਹੀਂ ਹੁਣ ਪਤਾ ਲੱਗ ਰਿਹਾ ਕਿ ਹੈ ਗਈ। ਗਾਜਰਾਂ ਤੇ ਸੌਂਫ ਹੈ ਤੇ ਉਹ ਭਾਈਆਂ ਨੇ ਛੋਟੀ ਵੀ ਲਾਤੀ ਉਹਨਾਂ ਨੇ। ਹਾਂਜੀ ਉਹ ਮਿਰਚਾਂ ਨੂੰ ਸੋਟੀ ਲਾ ਉਧਰ ਛਾਪਰ ਪਾ ਰਹੇ ਆ ਉਹਦੇ ਵਿੱਚ ਫਿਰ ਜੀ ਉਹ ਦੂਜੀਆਂ ਉਹ ਔਰਤਾਂ ਬੀਬੀਆਂ ਭੈਣਾਂ ਹੁੰਦੀਆਂ ਚਲੋ ਨਾ ਫਿਰ ਬਾਅਦ ਵਿੱਚ ਫਿਰ ਮੈਂ ਤਾਂ ਕਰਕੇ ਨਹੀਂ ਉਹ ਦਿਖਾਉਂਦਾ ਜੀ ਹੈ। ਤੇ ਠੀਕ ਆ ਰਾਣਾ ਸਾਹਿਬ ਇਹ ਹੁਣ ਸਾਡਾ ਤੁਸੀਂ ਦੋਨੇ ਡੇਰੇ ਜਿਹੜੇ ਆ ਹਾਂ ਡੀਏਪੀ ਤੁਹਾਨੂੰ ਦਿਖਾਉਂਗਾ ਜ਼ਰੂਰ। ਉਹ ਖੁਰ ਲਵੇ ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਦਿਖਾਣਾ ਫਿਰ ਤੁਹਾਡੇ ਨਾਲ ਕਰਾਂਗੇ ਜੀ ਬਾਏ ਬਾਏ। ਆ ਦੇਖ ਲਓ ਆ ਰੇੜੀਆਂ ਹੁਣ ਨਾ ਦੇਖ ਲਓ ਜਦੀਦ ਸਿਸਟਮ ਆ ਗਿਆ। ਹੂੰ ਪਹਿਲੇ ਕਿਸੇ ਦੌਰ 'ਚ ਹੁੰਦੇ ਸੀ ਗੱਡੇ। ਹੂੰ ਗੱਡੇ ਨੂੰ ਹੁੰਦੇ ਲੱਕੜੀ ਦੇ ਹੈ ਜਿਹੜੇ ਲੋਹਾਰ ਨਾਲ ਵੀ ਆਪਾਂ ਗੱਲ ਕਰ ਰਹੇ ਸੀ ਮਾੜੇ ਵੇਲੇ। ਇਹ ਹੁਣ ਜਿਹੜਾ ਨਾ ਆਹ ਪਾ ਦਿੰਦੇ ਆ ਬਿਲਕੁਲ ਧੁਰਾ ਜਾਂ ਤੇ ਟਾਇਰ ਜਿਹੜੇ ਨਾ ਵੈਗਨ ਵੂਗਨਾਂ ਵਾਲੇ ਕਿਹੜੇ ਜਿਹੜੇ ਆ ਹੈਂ। ਹਾਂ ਹਾਂ ਤੇ ਇਹਦੇ ਸਿਸਟਮ ਨਾਲ ਜਿਹੜਾ ਨਾ ਹੁਣ ਇਹ ਪਹਿਲਾਂ ਇਹ ਸੀ ਪੈਂਚਰ ਕੋਈ ਨਹੀਂ ਹੁੰਦੇ ਸੀ ਗੱਡੇ ਜਿਹੜੇ ਨਹੀਂ ਉਹਨਾਂ ਨੂੰ ਲੱਕੜਾਂ ਨੇ ਫਿਰ ਕੀ ਲੱਕੜਾਂ ਨਾਲ। ਇਹ ਹੁਣ ਅਲਬત્ਤਾ ਇਹ ਆ ਕਿ ਇਹਨਾਂ ਦਾ ਪੈਂਚਰ ਵਾਲਾ ਖਰਚਾ ਇੱਕ ਜਿਹੜਾ ਨਾ ਠੀਕ ਹੋ ਗਿਆ। ਅਲੱਗ ਤੋਂ। ਠੀਕ ਹੈ ਜੀ ਫਿਰ ਡੀਏਪੀ ਖੁਰਦੀ ਆ ਤੇ ਤੁਹਾਡੇ ਨਾਲ ਗੱਲ ਕਰਦੇ ਆ। ਰਾਣਾ ਸਾਹਿਬ ਆਜੋ ਆ ਦੇਖੋ ਵੀ ਜਿਹੜਾ ਨਾ ਡੀਏਪੀ ਜਿਹੜਾ ਹੁਣ ਕਿੰਨਾ ਇਹਨੂੰ 2 ਵਾਰੀ ਮੈਂ ਡੰਡਾ ਜਿਹਾ ਮਾਰਿਆ ਆ ਲੋ ਇਹ ਦੇਖ ਲਓ ਤੁਸੀਂ ਆ ਕਹੀ ਦਿੱਤੇ ਦੇਖੋ ਚੈੱਕ ਕਰੋ ਜੀ ਵੀ ਇਹਦੇ ਚ ਡੀਏਪੀ ਹੈ ਤਾਂ ਨਹੀਂ ਹਲੇ ਹਾਲਾਂਕਿ ਇੱਕ ਅੱਧੀ ਵਾਰੀ ਹੋਰ ਹਲਾਣੀ ਹੈ। ਕੋਈ ਨਹੀਂ ਦਾਣਾ ਵੀ ਨਹੀਂ ਆ ਰਿਹਾ ਹੈ ਕੋਈ ਦਾਣਾ ਨਹੀਂ ਆ ਰਿਹਾ ਉੱਪਰ। ਤੇ ਤੁਸੀਂ ਇਹ ਅਵੈਸ ਸਾਹਿਬ ਨੂੰ ਜੀ ਹੁਣ ਇਹ ਦੱਸਣ ਵਾਲੀ ਗੱਲ ਆ ਵੀ ਆ ਡੀਏਪੀ ਸੋਨੇ ਵਾਲਿਆਂ ਦੀ ਇਹ ਦੇਖ ਲਓ ਤੁਸੀਂ ਵੀ ਇਹ ਹਾਂ ਜੀ ਆ ਦੇਖ ਲਓ ਲਓ ਜੀ। ਉਹ ਡੀਏਪੀ ਉਹਨਾਂ ਨੇ ਜੀ ਕਿਸੇ ਤੋਂ ਸੁਣ ਕੇ ਅਸਲ 'ਚ ਕੋਸ਼ਿਸ਼ ਨਹੀਂ ਕੀਤੀ। ਹੁਣ ਮੈਂ ਕਿਸੇ ਕੰਮ ਵਾਲੇ ਨੇ ਵੈਸੇ ਹੀ ਖੋਰਨ ਤੋਂ ਨਾ ਚੱਲੇ ਹਾਂ ਉਹ ਕਹਤਾ ਜੀ ਉਹ ਖੁਰਦੀ ਨਹੀਂ ਹੈ। ਹਾਂਜੀ ਬਾਕੀ ਡੀਏਪੀ ਉਹਦੇ ਨਾਲ ਅਗਰ ਜਿਹੜਾ ਤਰੀਕਾ ਉਹਨਾਂ ਨੇ ਸਲਫਿਊਰਿਕ ਐਸਿਡ ਵਾਲਾ ਦੱਸਿਆ ਨਾ ਜੀ ਉਹਦੇ ਨਾਲ ਇਹ ਆ ਵੀ ਤੁਹਾਨੂੰ ਸਲਫਰ ਪਾਉਣ ਦੀ ਵੀ ਲੋੜ ਨਹੀਂ ਰਹਿੰਦੀ। ਹਾਂ ਉਹ ਹੈ ਤਾਂ ਠੀਕ ਆ ਮਾੜਾ ਨਹੀਂ ਹੈ ਉਹਦਾ ਇੱਕ ਆਪਣਾ ਫਾਇਦਾ ਵਾ ਲੇਕਿਨ ਇਹ ਨਹੀਂ ਹੈ ਕਿ ਡੀਏਪੀ ਨਹੀਂ ਖੁਰਦੀ। ਲੇਕਿਨ ਇਹ ਨਹੀਂ ਹੈ ਵੀ ਡੀਏਪੀ ਨਹੀਂ ਖੁਰਦੀ। ਠੀਕ ਆ ਜੀ ਹੁਣ ਫਿਰ ਉਹ ਆ ਕਿ ਉਹ ਤਰੀਕੇ 'ਚ ਫਾਇਦਾ ਜ਼ਿਆਦਾ ਵਾ ਵੀ ਸਲਫਰ ਦੀ ਵੀ ਕਮੀ ਪੂਰੀ ਹੋ ਜਾਂਦੀ। ਹਾਂਜੀ ਲਓ ਜੀ ਹੁਣ ਮੈਂ ਲਾਣਾ ਪਾਣੀ ਕਿਉਂਕਿ ਇਹ ਦੇਖੋ ਤੁਸੀਂ ਸੂਰਜ ਜਿਹੜਾ ਸ਼ਾਮਾਂ ਹੋਣ ਲੱਗੀਆਂ ਹੋਈਆਂ ਫਿਰ ਹੁਣ ਵੀਡੀਓ ਰਾਣਾ ਸਾਹਿਬ ਹੋਰ ਨਹੀਂ ਬਣਨੀ। ਨਹੀਂ ਬਸ ਠੀਕ ਹੈ ਟਿਊਬਲ ਚਲਾਓ ਤੇ ਆਪਣਾ ਤੇ ਸਾਨੂੰ ਜੀ ਦਿਓ ਇਜਾਜ਼ਤ ਪਿਆਰ ਵੰਡਦੇ ਰਹੋ। ਮਿਹਰਬਾਨੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।